ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 19 ਤਰੀਕ ਆ, ਦਿਨ ਵੀਰਵਾਰ ਹੈ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਤੇ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਟਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਬਿਸਲਾ ਪਰਿਵਾਰ ਫ੍ਰੈਜ਼ਨੋ ਤੇ ਕਮਲਜੀਤ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸਵੇਰੇ ਸੈਕਰਾਮੈਂਟੋ ਦੇ ਸ਼ੈਰਿਫ ਆਫਿਸ ਦਾ ਇੱਕ 에ਅਰਪਲੇਨ ਉਸ ਨੂੰ ਐਮਰਜੈਂਸੀ ਲੈਂਡ ਕਰਨਾ ਪਿਆ ਵੈਸਟ ਸੈਕਰਾਮੈਂਟੋ ਖੇਤਾਂ ਦੇ ਵਿੱਚ। ਇਹ ਕਾਰਨ ਨਹੀਂ ਪਤਾ ਚੱਲ ਸਕਿਆ ਵੀ ਉਸ ਨੂੰ ਜਿਹੜੀ ਪ੍ਰੋਬਲਮ ਕੀ ਆਈ ਸੀਗੀ, ਪਰ ਸਵੇਰੇ 8:12 ਤੇ ਐਮਰਜੈਂਸੀ ਮੈਡੀਕਲ ਸਰਵਿਸ ਨੂੰ ਡਿਸਪੈਚ ਕੀਤਾ ਗਿਆ ਲੇਕ ਵਾਸ਼ਿੰਗਟਨ ਬੁਲੇਵਰਡ ਤੇ ਵਿਲੇਜ ਪਾਰਕਵੇ ਦੇ ਉੱਤੇ। ਇੱਕ ਸਿੰਗਲ ਇੰਜਨ ਸੈਸਨਾ C206 에ਅਰਪਲੇਨ ਜਿਹਨੂੰ ਟਰਾਂਸਪੋਰਟੇਸ਼ਨ ਤੇ ਸਰਵੇਲੈਂਸ ਲਈ ਯੂਜ਼ ਕੀਤਾ ਜਾਂਦਾ ਹੈਗਾ ਆ, ਇਹ ਸੈਕਰਾਮੈਂਟੋ ਦੇ ਮਾਥਰ 에ਅਰਪੋਰਟ ਤੋਂ ਚੜਿਆ ਸੀ ਤੇ ਇਸ ਨੇ ਵਾਟਸ ਬੋਰਡਰਲੈਂਡ 에ਅਰਪੋਰਟ ਦੇ ਉੱਤੇ ਜਾਣਾ ਸੀ ਆਇਲ ਚੇਂਜ ਮਕੈਨਿਕ ਸ਼ਾਪ ਦੇ ਉੱਤੇ ਚੈੱਕਅਪ ਕਰਨ ਦੇ ਲਈ। ਪਰ ਮਿਡ ਫਲਾਈਟ ਦੇ ਵਿੱਚ ਇੱਕੋ ਇੱਕ ਪਾਇਲਟ ਸੀ, ਉਹਦੇ ਤੇ ਹੋਰ ਕੋਈ ਸਵਾਰੀ ਵੀ ਨਹੀਂ ਸੀ, ਉਹਨੂੰ ਐਮਰਜੈਂਸੀ ਲੈਂਡਿੰਗ ਜਿਹੜੀ ਕਰਨੀ ਪਈ। ਯੋਲੋ ਕਾਉਂਟੀ ਦੇ ਖੇਤਾਂ ਦੇ ਵਿੱਚ ਉਹ ਜਿਹੜਾ ਪਾਇਲਟ ਸੀ ਬਹੁਤ ਹੀ ਐਕਸਪਰਟ ਸੀ, ਉਹ ਖੇਤਾਂ ਦੇ ਵਿੱਚ ਉਤਾਰਨ ਦੇ ਵਿੱਚ ਕਾਮਯਾਬ ਹੋ ਗਿਆ। ਈਵਨ ਦੋ ਜਦੋਂ ਜਹਾਜ਼ ਉੱਥੇ ਖੇਤਾਂ ਦੇ ਵਿੱਚ ਲਾਇਆ ਵੀ ਗਿਆ ਤੇ ਉਹ ਉਲਟ ਗਿਆ। ਉਸ ਤੋਂ ਬਾਅਦ ਜਿਹੜਾ ਪਾਇਲਟ ਸੀ ਉਹ ਖੁਦ ਹੀ ਪਲੇਨ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਿਆ ਤੇ ਲੱਕਲੀ ਉਹਦੇ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੱਟ ਚੋਟ ਨਹੀਂ ਲੱਗੀ ਹੈਗੀ। ਸੋ ਜਸਟਿਨ ਸਿਲਵੀਆ ਇੱਕ ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਲੱਕੀ ਸੀਗਾ ਜੋ ਪਾਇਲਟ ਸੀਗਾ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕੋਆਰਡੀਨੇਟ ਕਰ ਰਹੀ ਹੈ ਕਿ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਕ੍ਰੈਸ਼ ਨੂੰ ਇਨਵੈਸਟੀਗੇਟ ਕਰਨ ਦੇ ਲਈ। ਪ੍ਰੀਲਿਮਿਨਰੀ ਰਿਪੋਰਟ ਜਿਹੜੀ ਆ ਉਹ 30 ਦਿਨਾਂ ਦੇ ਵਿੱਚ ਮਿਲੂਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਇੱਕ ਬੜੀ ਮੰਦਭਾਗੀ ਖਬਰ ਪੰਜਾਬੀ ਨੌਜਵਾਨ ਦੇ ਨਾਲ ਜੁੜੀ ਆ ਰਹੀ ਹੈ। ਅਮਰੀਕਾ ਦੇ ਕੈਲੀਫੋਰਨੀਆ ਦੇ ਲੋਡਾਈ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਨੌਜਵਾਨ ਜਿਹੜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। 23 ਸਾਲਾਂ ਦਾ ਇਹ ਨੌਜਵਾਨ, ਇਹਦਾ ਨਾਮ ਬਲਜੋਤ ਸਿੰਘ ਦੱਸਿਆ ਗਿਆ ਤੇ ਇਹ 2019 ਦੇ ਵਿੱਚ ਅਮਰੀਕਾ ਆਇਆ ਸੀਗਾ। ਮਾਛੀਵਾੜੇ ਦਾ ਇਹ ਰਹਿਣ ਵਾਲਾ ਸੀਗਾ, 2019 ਦੇ ਵਿੱਚ ਆਇਆ ਸੀਗਾ ਤੇ 23 ਸਾਲ ਦਾ ਇਹ ਨੌਜਵਾਨ ਸੀਗਾ। ਇਹਦੇ ਨਾਲ ਜਿਹੜਾ ਸੜਕ ਹਾਦਸਾ ਵਾਪਰਿਆ I-80 ਦੇ ਉੱਤੇ ਵਾਪਰਿਆ ਵਿਓਮਿੰਗ ਦੇ ਵਿੱਚ, ਤੇ ਦੱਸਿਆ ਜਾ ਰਿਹਾ ਕਿ ਸਵੀਟ ਵਾਟਰ ਜਿਹੜੀ ਕਾਉਂਟੀ ਆ ਉਹਦੇ ਮਾਈਲ ਪੋਸਟ ਦੇ ਇਲਾਕੇ ਜਿਹੜੇ ਨੇ ਉੱਥੇ ਇਹ ਹਾਦਸਾ ਵਾਪਰਿਆ। ਟਰੱਕ ਇਹਦਾ ਬੇਕਾਬੂ ਹੋ ਗਿਆ ਸੀਗਾ ਇਸ ਨੌਜਵਾਨ ਦਾ ਤੇ ਉਸ ਤੋਂ ਬਾਅਦ ਇਹ ਜਿਹੜਾ ਸੜਕ ਹਾਦਸਾ ਵਾਪਰ ਗਿਆ ਸੀਗਾ। ਇਹ ਹਾਦਸਾ ਜਿਹੜੀ ਬਲਜੋਤ ਸਿੰਘ ਦੀ ਜਿਹੜੀ ਮੌਤ ਆ ਉਹ ਵਿਓਮਿੰਗ ਹਾਈਵੇਜ਼ ਦੇ ਉੱਤੇ 71ਵੀਂ ਮੌਤ ਆ ਇਸ ਸਾਲ ਦੇ ਵਿੱਚ, ਤੇ ਇਹ ਸਵੀਟ ਵਾਟਰ ਕਾਉਂਟੀ ਹਾਈਵੇਜ਼ ਦੇ ਵਿੱਚ 2024 ਦੇ ਵਿੱਚ ਚੌਥਾ ਸਭ ਤੋਂ ਭਿਆਨਕ ਜਿਹੜਾ ਸੜਕ ਹਾਦਸਾ ਉਹ ਹੈ ਵਾਪਰਿਆ। ਤੇ ਇਹ ਜਿਹੜਾ ਨੌਜਵਾਨ ਆ ਕੁਝ ਦਿਨ ਪਹਿਲਾਂ ਹੀ ਇਹਦੇ ਜਿਹੜੇ ਮਿੱਤਰ ਦੋਸਤ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਇਸ ਨੌਜਵਾਨ ਨੇ ਆਪਣਾ ਜਿਹੜਾ ਬਰਥਡੇ ਆ ਉਹ ਸੈਲੀਬ੍ਰੇਟ ਕੀਤਾ ਸੀਗਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਪਰ ਉਸ ਸੈਲੀਬ੍ਰੇਸ਼ਨ ਤੋਂ ਕੁਝ ਦਿਨਾਂ ਬਾਅਦ ਹੀ ਇਸ ਦੀ ਜਿਹੜੀ ਇੱਕ ਸੜਕ ਹਾਦਸੇ ਦੇ ਵਿੱਚ ਜਿਹੜਾ ਕਿ ਭਿਆਨਕ ਸੀਗਾ ਉਹਦੀ ਮੌਤ ਹੋ ਚੁੱਕੀ ਆ। ਇਹ ਨੌਜਵਾਨ ਇਕਲੌਤਾ ਮਾਪਿਆਂ ਦਾ ਪੁੱਤ ਸੀਗਾ ਜਿਹੜਾ ਕਿ ਰੋਜ਼ੀ ਰੋਟੀ ਤੇ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਅਮਰੀਕਾ ਆਇਆ ਸੀਗਾ। ਪਰ 2019 ਦੇ ਵਿੱਚ ਆਉਣ ਤੋਂ ਬਾਅਦ 2024 ਦੇ ਵਿੱਚ ਇਸ ਨੌਜਵਾਨ ਦੇ ਨਾਲ ਇਹ ਅਣਹੋਣੀ ਜਿਹੜੀ ਆ ਉਹ ਵਾਪਰ ਗਈ ਤੇ ਇਹ ਸਦਾ ਲਈ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ।
ਬਹੁਤ ਹੀ ਮਾੜੀ ਖਬਰ ਹੈਗੀ ਆ। ਜੀ। ਇੱਕ 23 ਸਾਲਾਂ ਦਾ ਜਿਹੜਾ ਨੌਜਵਾਨ ਸੀਗਾ, ਕੁਛ ਹੀ ਸਾਲ ਪਹਿਲਾਂ ਆਇਆ ਸੀ ਤੇ ਵਾਇਓਮਿੰਗ ਦੇ ਵਿੱਚ ਇਹਦਾ ਜਿਹੜਾ ਐਕਸੀਡੈਂਟ ਹੋਇਆ। ਜੀ। ਹਜੇ ਡਿਟੇਲ ਪਤਾ ਨਹੀਂ ਲੱਗੀ, ਪਰ ਇਹ ਪਤਾ ਚੱਲ ਰਿਹਾ ਵੀ ਸ਼ਾਇਦ ਉਸਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ, ਜੀ। ਕਿਸੇ ਜੀ। ਕਾਰਨ ਕਰਕੇ ਬ੍ਰੇਕ ਲੱਗੀ ਤੇ ਉਹ ਸ਼ੀਸ਼ੇ ਦੇ ਰਾਹੀਂ ਟਰੱਕ ਦੇ ਮੂਹਰੇ ਹੀ ਉਲਟ ਕੇ ਡਿੱਗ ਪਿਆ ਤੇ ਟਰੱਕ ਉਹਦੇ ਉੱਪਰੋਂ ਚੜ ਗਿਆ ਤੇ ਉੱਥੇ ਹੀ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਉਹਦੇ ਜਿਹੜੇ ਦੋਸਤ ਮਿੱਤਰ ਆ, ਹੁਣ ਉਹਦਾ ਜਿਹੜੇ ਬੋਡੀ ਆ ਉਹ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਸਦਰਨ ਕੈਲੀਫੋਰਨੀਆ ਦਾ ਇੱਕ ਜਿਹੜਾ 에ਅਰਪੋਰਟ ਆ, ਉਹ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਬੈਸਟ 에ਅਰਪੋਰਟ ਗਿਣਿਆ ਗਿਆ ਹੈਗਾ। 2024 ਨਾਰਥ ਅਮਰੀਕਨ 에ਅਰਪੋਰਟ ਸੈਟੀਸਫੈਕਸ਼ਨ ਸਰਵੇ ਜੋ ਜੇਡੀ ਪਾਵਰ ਵੱਲੋਂ ਆਇਆ ਆ, ਉਹਨਾਂ ਨੇ ਇਹ ਦੱਸਿਆ ਵੀ ਔਰੇਂਜ ਕਾਉਂਟੀ ਦਾ ਜੌਨ ਵੇਨ 에ਅਰਪੋਰਟ ਜੋ ਆ ਬੈਸਟ ਲਾਰਜ 에ਅਰਪੋਰਟ ਆ ਨਾਰਥ ਅਮਰੀਕਾ ਦੇ ਵਿੱਚ। ਕਹਿੰਦੇ ਵੀ ਇੱਥੇ 10 ਤੋਂ ਲੈ ਕੇ 32.9 ਮਿਲੀਅਨ ਪੈਸੇਂਜਰਸ ਹਰ ਸਾਲ ਜਾਂਦੇ ਹੈਗੇ ਆ। ਤੇ ਔਰੇਂਜ ਕਾਉਂਟੀ ਦਾ ਕੱਲਾ ਹੀ ਕੱਲਾ ਕਮਰਸ਼ੀਅਲ 에ਅਰਪੋਰਟ ਬੀਟ ਬਾਕੀ ਜਿਹੜੇ ਉਹਨਾਂ ਦੇ ਕੰਪੀਟੀਟਰਸ ਆ, ਜਿੱਦਾਂ ਟੈਂਪਾ ਇੰਟਰਨੈਸ਼ਨਲ 에ਅਰਪੋਰਟ ਨੰਬਰ 2, ਕੈਂਸਸ ਸਿਟੀ ਨੰਬਰ 3, ਡੈਲਸ ਨੰਬਰ 4 ਤੇ ਨੈਸ਼ਵਿਲ ਨੰਬਰ 5 ਇਹਨਾਂ ਨੂੰ ਬੀਟ ਕਰਦਾ ਹੈਗਾ। ਸੋ ਜਿਹੜੇ ਹੋਰ ਕੈਲੀਫੋਰਨੀਆ ਦੇ 에ਅਰਪੋਰਟਸ ਇਸ ਕੈਟਾਗਰੀ ਚ ਆਏ ਆ, ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਨੰਬਰ 7 ਤੇ ਆਇਆ, ਸੈਨੋਜ਼ੇ ਇੰਟਰਨੈਸ਼ਨਲ 에ਅਰਪੋਰਟ 10 ਤੇ, ਓਕਲੈਂਡ 19 ਤੇ ਸੈਨ ਡੀਗੋ ਦਾ ਜਿਹੜਾ 에ਅਰਪੋਰਟ ਆ ਨੰਬਰ 31 ਦੇ ਉੱਤੇ ਆਇਆ ਹੈਗਾ। ਸੋ ਟੌਪਿੰਗ ਕੈਟਾਗਰੀਜ਼ ਦੇ ਵਿੱਚ ਮਿਨੇਸੋਟਾ ਤੋਂ ਮਿਨੇਐਪਲਸ ਸੈਂਟ ਪਾਲ ਇੰਟਰਨੈਸ਼ਨਲ ਜਿਹੜਾ 에ਅਰਪੋਰਟ ਆ ਉਹ ਬੈਸਟ ਆਇਆ ਹੈਗਾ। ਸੋ ਮੀਡੀਅਮ ਦੇ ਵਿੱਚ ਜਿਹੜੇ ਆ ਇੱਕ ਓਨਟਾਰੀਓ ਇੰਟਰਨੈਸ਼ਨਲ 에ਅਰਪੋਰਟ ਨੰਬਰ 4, ਹਾਲੀਵੁੱਡ ਵਰਬੈਂਕ ਦਾ 에ਅਰਪੋਰਟ ਨੰਬਰ 13 ਦੇ ਉੱਤੇ ਆਇਆ ਹੈ। ਜੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਇੱਕ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਹੈੱਡਕੁਆਰਟਰ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਇੱਕ ਸ਼ੱਕੀ ਜਿਹੜਾ ਪੈਕੇਜ ਆ ਉਹ ਭੇਜਿਆ ਗਿਆ ਤੇ ਉਸ ਤੋਂ ਬਾਅਦ ਇਸ ਮਾਮਲੇ ਦੀ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ। ਡਾਕਟਰ ਸ਼ਰਲੇ ਵੈਬਰ ਜਿਹੜੇ ਕਿ ਸੈਕਟਰੀ ਆਫ ਸਟੇਟ ਨੇ, ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਸ਼ੱਕੀ ਪੈਕੇਜ ਹੈ ਇਹਨੂੰ ਖੋਲ੍ਹਿਆ ਨਹੀਂ ਗਿਆ ਤੇ ਇਹਨੂੰ ਨਾਲ ਦੀ ਨਾਲ ਜਿਹੜਾ ਅਥਾਰਟੀਜ਼ ਨੂੰ ਹੈਂਡਓਵਰ ਜਿਹੜਾ ਉਹ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ FBI ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਮਲੇ ਨੂੰ ਇਨਵੈਸਟੀਗੇਟ ਕਰਦਿਆਂ ਸ਼ੱਕੀ ਪੈਕੇਜ ਦੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ 15 ਸਟੇਟਾਂ ਦੇ ਜਿਹੜੇ ਇਲੈਕਸ਼ਨ ਅਫੀਸ਼ੀਅਲਸ ਆ ਉਹਨਾਂ ਨੂੰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਸੀ ਉਹਨਾਂ ਦੇ ਨਾਲ ਕਿ ਉਹ ਜਿਹੜੇ ਸ਼ੱਕੀ ਪੈਕੇਜਾਂ ਦੀ ਜਿਹੜੀ ਜਾਂਚ ਆ ਉਹ ਕਰ ਰਹੇ ਨੇ। ਸ਼ਾਰਲੀ ਵੈਬਰ ਨੇ ਕਿਹਾ ਕਿ ਅਸੀਂ ਉਹਨੂੰ ਜਦੋਂ ਅਥਾਰਟੀਜ਼ ਨੂੰ ਸੌਂਪਿਆ ਤੇ ਉਹ ਹੁਣ ਜਾਂਚ ਦੇ ਵਿੱਚ ਲੱਗੇ ਹੋਏ ਨੇ। ਇਹਦੇ ਵਿੱਚ ਜਿਹੜੀ ਕੋਈ ਸਮੱਗਰੀ ਸੀਗੀ, ਕੁਛ ਵੀ ਸੀਗਾ ਜਿਹੜੀਆਂ ਵਿੱਚ ਇਹਦੀ ਚੀਜ਼ਾਂ ਸੀਗੀਆਂ ਉਹ ਗੈਰ ਖਤਰਨਾਕ ਮੰਨੀਆਂ ਗਈਆਂ ਤੇ ਇੱਕ ਆਟੇ ਵਾਂਗੂ ਕੋਈ ਬਲੀਚ ਸੀਗਾ ਜਿਹੜਾ ਕਿ ਜਿਹਨੂੰ ਪੋਜ਼ਿਟਿਵ ਕੀਤਾ ਗਿਆ। ਤੇ ਹੁਣ ਵੈਬਰ ਦੇ ਜਿਹੜੇ ਚੋਣ ਦਫ਼ਤਰ ਆ ਜਾਂ ਹੋਰ ਜਿਹੜੇ ਦਫ਼ਤਰ ਦੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਵੈਬਰ ਨੇ ਇਸ ਮਾਮਲੇ ਦੇ ਵਿੱਚ ਲੋਕਲ ਜਿਹੜੀਆਂ ਲਾਅ ਇਨਫੋਰਸਮੈਂਟ ਅਥਾਰਟੀਜ਼ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਂਚ ਕਰੋ ਤੇ ਅਸੀਂ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਉਹ ਦਿਆਂਗੇ। FBI ਇਸ ਮਾਮਲੇ ਨੂੰ ਉਹਨਾਂ ਹੀ 15 ਮਾਮਲਿਆਂ ਨਾਲ ਜੋੜ ਕੇ ਦੇਖ ਰਹੀ ਹੈ ਜਿਹੜੇ ਕਿ ਇਲੈਕਸ਼ਨ ਅਫੀਸ਼ੀਅਲਸ ਨੂੰ ਘੱਲੇ ਗਏ ਸੀ ਵੱਖ-ਵੱਖ ਸਟੇਟਾਂ ਦੇ ਵਿੱਚ ਇਸੇ ਤਰ੍ਹਾਂ ਦੇ ਸ਼ੱਕੀ ਜਿਹੜੇ ਪੈਕੇਜ ਭੇਜੇ ਗਏ ਸੀ। ਅਗਲੀ ਖਬਰ ਚਲੀਏ, ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਪਤਾ ਚੱਲਿਆ ਵੀ 15 ਸਾਲ ਲਗਾਤਾਰ ਉਹ ਆਪਣੇ ਗੁਆਂਢੀ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਪੇ ਕਰਦਾ ਰਿਹਾ। ਕੈਨ ਵਿਲਸਨ ਨਾਮ ਦਾ ਇਹ ਬੰਦਾ ਕਹਿੰਦਾ ਵੀ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਸੀ ਵੀ ਬਿਜਲੀ ਨੂੰ ਕਿਸ ਤਰ੍ਹਾਂ ਕੰਜ਼ਰਵ ਕੀਤਾ ਜਾਵੇ, ਕਿਸ ਤਰ੍ਹਾਂ ਬਚਾਇਆ ਜਾਵੇ ਤਾਂ ਕਿ ਜਿਹੜੇ ਯੂਟਿਲਿਟੀ ਦਾ ਬਿੱਲ ਆ ਉਹ ਘੱਟ ਆਵੇ। ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਕੈਲੀਫੋਰਨੀਆ ਦੇ ਵਿੱਚ ਹੋਏ ਆ, ਖਾਸ ਕਰਕੇ ਜਿਨ੍ਹਾਂ ਦੇ ਕੋਲ PG&E ਹੈਗੀ ਆ। ਕੈਨ ਵਿਲਸਨ ਬੈਕਾਵਿਲ ਦੇ ਵਿੱਚ ਰਹਿੰਦਾ ਆ। ਇਹ ਟਾਊਨ ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਦੇ ਵਿਚਾਲੇ ਹੈਗਾ। ਉਹ ਕਹਿੰਦਾ ਵੀ ਮੈਂ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਪੁੱਛਿਆ ਤੇ ਉਹਨਾਂ ਦਾ ਬਿੱਲ ਬੜਾ ਘੱਟ ਆਉਂਦਾ ਸੀ। ਮੈਂ ਸੋਚਿਆ ਵੀ ਇਹ ਬਹੁਤ ਕੁਛ ਨਾ ਕੁਛ ਰੌਂਗ ਹੈਗਾ ਤੇ ਕਹਿੰਦਾ ਮੈਂ PG&E ਨੂੰ ਕੰਪਲੇਨ ਕੀਤੀ ਤੇ ਉਹ ਜਦੋਂ ਆਏ ਇਨਵੈਸਟੀਗੇਟ ਕਰਨ, ਕਹਿੰਦਾ ਮੈਂ ਸੋਚਿਆ ਵੀ ਸ਼ਾਇਦ ਜਿੱਦਾਂ ਇੰਡੀਆ ਜਿੱਦਾਂ ਕੁੰਡੀ ਲੱਗਦੀ ਆ ਕੋਈ ਨਾ ਕੋਈ ਮੇਰਾ ਚੋਰੀ ਕਰ ਰਿਹਾ ਹੈਗਾ ਬਿਜਲੀ। ਤੇ PG&E ਨੇ ਇਹ ਫਿਗਰ ਆਊਟ ਕੀਤਾ, ਡਿਸਕਵਰ ਕੀਤਾ ਵੀ ਜਿਹੜਾ ਯੂਨਿਟ ਨੰਬਰ 91 ਆ ਉਹਦੀ ਬਿਲਡਿੰਗ ਦੇ ਵਿੱਚ ਤੇ ਨਾਟ ਹਿਜ਼ ਓਨ ਅਪਾਰਟਮੈਂਟ ਨੰਬਰ 90, ਉਹਦੀ ਅਪਾਰਟਮੈਂਟ ਨੰਬਰ 90 ਸੀ, ਉਹ ਇੱਕੋ ਹੀ ਜਿਹੜਾ ਮੀਟਰ ਸੀ ਉਹਦੇ ਨਾਲ ਕਨੈਕਟਡ ਸੀ 2009 ਤੋਂ ਲੈ ਕੇ ਹੁਣ ਤਾਈਂ। ਦੇਖੋ PG&E ਨੇ ਹੁਣ ਮਾਫੀ ਮੰਗੀ ਹੈਗੀ ਆ ਤੇ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ ਹੈਗਾ। ਤੇ ਵਿਲਸਨ ਇਹ ਕਹਿੰਦਾ ਵੀ ਮੈਂ 2006 ਦੇ ਵਿੱਚ ਇਸ ਅਪਾਰਟਮੈਂਟ ਦੇ ਵਿੱਚ ਮੂਵ ਹੋਇਆ ਸੀ ਤੇ ਮੈਂ ਰੌਂਗ ਬਿੱਲ 18 ਸਾਲਾਂ ਤੋਂ
ਦੇ ਰਿਹਾ ਹੈਗਾ। ਸੋ ਇਹ ਜਿਹੜਾ ਆ ਹੁਣ PG&E ਨੂੰ ਕੰਪਨਸੇਟ ਕਰਨਾ ਚਾਹੀਦਾ ਹੈਗਾ। ਬਿਲਕੁਲ। ਪਰ ਹੁਣ ਤਾਂ ਜਿਹੜਾ ਸਟਾਪ ਕਰ ਦਿੱਤਾ, ਪਰ ਹੁਣ PG&E ਅੱਗੇ ਜਾ ਕੇ ਕੀ ਕਰਦੀ ਆ ਇਹਦੇ ਬਾਰੇ ਕੁਝ ਨਹੀਂ ਦੱਸਿਆ ਗਿਆ। ਦੇਖੋ ਅਮਰੀਕਾ ਦੇ ਵਿੱਚ ਵੀ ਇਦਾਂ ਜਿਹੜਾ ਆ ਵਾਪਰ ਜਾਂਦਾ, ਇਹ ਨੋਇੰਗਲੀ ਤਾਂ ਨਹੀਂ ਹੋਇਆ, ਤਾਂ ਗਲਤੀ ਦੇ ਨਾਲ ਆ, ਪਰ ਦੇਖੋ PG&E ਵਾਲੇ ਚੈੱਕ ਕਰਨ ਆਉਂਦੇ ਆ ਮੀਟਰ ਜਾਂ ਆਨਲਾਈਨ ਚੈੱਕ ਕਰਦੇ ਆ, ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ 2 ਅਪਾਰਟਮੈਂਟਾਂ ਦਾ ਕਨੈਕਸ਼ਨ ਇੱਕ ਦੇ ਅੰਡਰ ਹੀ ਜੋੜਿਆ ਹੋਇਆ ਸੀ ਜੀ, ਤੇ ਇੱਕ ਹੀ ਬੰਦਾ ਉਹਨੂੰ ਲਗਾਤਾਰ ਇੱਕੋ ਅਕਾਊਂਟ ਤੋਂ ਪੇ ਕਰ ਰਿਹਾ ਸੀਗਾ। ਅਗਲੀ ਖਬਰ ਦੇ ਵੱਲ ਵਧੀਏ ਤੇ ਜਰੋਪਾ ਵੈਲੀ ਦੇ ਵਿੱਚ ਇੱਕ ਜਿਹੜਾ ਟੀਨਏਜਰ ਆ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਹਨੇ ਰਿਵਰਸਾਈਡ ਕਾਊਂਟੀ ਸ਼ੈਰਿਫ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ, ਤੇ ਕਿਉਂਕਿ ਉਹਨੇ ਇੱਕ ਸਕੂਲ ਫੁੱਟਬਾਲ ਗੇਮ ਦੀ ਦੌਰਾਨ ਜਿਹੜੀ ਓਪਨ ਫਾਇਰਿੰਗ ਕਰ ਦਿੱਤੀ ਸੀਗੀ। 17 ਸਾਲਾ ਇਸ ਬੱਚੇ ਦੀ ਹਲੇ ਜਿਹੜੀ ਆਇਡੈਂਟੀਟੀ ਉਹ ਰਿਲੀਜ਼ ਨਹੀਂ ਕੀਤੀ ਗਈ, ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਹੁਣ ਇਹਨੂੰ ਜੁਵੇਨਾਈਲ ਹਾਲ ਦੇ ਵਿੱਚ ਭੇਜ ਦਿੱਤਾ ਗਿਆ ਅਟੈਂਪਟ ਮਰਡਰ ਦੇ ਚਾਰਜਸ ਦੇ ਨਾਲ। ਮਲਟੀਪਲ ਜਿਹੜੇ ਕਾਊਂਟਸ ਉਹ ਲੱਗੇ ਨੇ, ਉਹਨੂੰ ਵੀ ਦੇਖਣੇ ਪੈਣਗੇ ਆਉਣ ਵਾਲੇ ਟਾਈਮ ਦੇ ਵਿੱਚ, ਇਹਨਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ। ਸ਼ੈਰਿਫ ਡਿਪਾਰਟਮੈਂਟ ਨੇ ਇਹ ਗੱਲ ਦੱਸੀ ਹੈ ਕਿ 10 ਵਜੇ ਦੀ ਘਟਨਾ ਫਰਾਈਡੇ ਦੇ ਦਿਨ ਦੀ, ਜਦੋਂ ਫੁੱਟਬਾਲ ਦੀ ਗੇਮ ਹੋ ਰਹੀ ਸੀ ਤੇ ਇੱਕ ਆਰਗੂਮੈਂਟ ਹੋਇਆ ਸੀ 2 ਧੜਿਆਂ ਦੇ ਵਿਚਾਲੇ, ਤੇ ਉਸ ਤੋਂ ਬਾਅਦ 200 ਜਿਹੜੇ ਲੋਕ ਨੇ ਉਹ ਇਕੱਠੇ ਹੋ ਗਏ ਸੀਗੇ 1800 ਬਲਾਕ ਆਫ ਹੈਮਨਰ ਐਵੀਨਿਊ ਨੌਰਕੋ ਦੇ ਵਿੱਚ। ਉਸ ਤੋਂ ਬਾਅਦ ਉੱਥੇ ਗੋਲੀਆਂ ਚੱਲਣ ਦੀ ਆਵਾਜ਼ ਆਈ, ਤੇ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹੜਾ ਇਹ ਟੀਨਏਜਰ ਆ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹਦੇ ਨਾਲ ਇਸੇ ਗਰੁੱਪ ਦੇ ਕਈ ਹੋਰ ਜਿਹੜੇ ਟੀਨਏਜਰ ਆ ਉਹਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ, ਤੇ ਸਰਚ ਵਾਰੰਟ ਪੁਲਿਸ ਨੇ ਹਾਸਲ ਕਰ ਲਿਆ ਸੀਗਾ। ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਹੁਣ ਇਹਦੇ ਤੇ ਅਟੈਂਪਟ ਮਰਡਰ ਦੇ ਜਿਹੜੇ ਕਾਊਂਟਸ ਆ ਉਹ ਮਲਟੀਪਲ ਕਾਊਂਟਸ ਆ ਉਹਨੂੰ ਸਾਹਮਣਾ ਉਹਨਾਂ ਦਾ ਕਰਨਾ ਪਊਗਾ। ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਲਗਾਤਾਰ ਹਿੰਸਕ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ। ਲੰਘੇ ਦਿਨੀ ਪੰਜਾਬੀ ਰੇਡੀਓ ਐਸਏ ਦੇ ਉੱਤੇ ਵੀ ਤੁਸੀਂ ਇੱਕ ਰਿਪੋਰਟ ਦੇਖੀ ਹੋਣੀ ਹੈ ਕਿ ਫਰੈਜ਼ਨੋ ਦੇ ਵਿੱਚ ਹੀ ਇੱਕ ਜਿਹੜਾ ਕਲਿੰਟਨ ਦੇ ਉੱਤੇ ਸਕੂਲ ਪੈਂਦਾ, ਕਲਿੰਟਨ ਸੀਟਰ ਦੇ ਉੱਤੇ, ਇੱਥੇ ਵੀ ਵਿਦਿਆਰਥੀਆਂ ਦੇ 2 ਧੜਿਆਂ ਦੇ ਵਿੱਚ ਜਿਹੜੀ ਆ ਉਹ ਇੱਕ ਮਾਮੂਲੀ ਤਕਰਾਰ ਤੋਂ ਬਾਅਦ, ਬਹਿਸਬਾਜ਼ੀ ਤੋਂ ਬਾਅਦ ਗੋਲੀਆਂ ਚੱਲ ਗਈਆਂ ਸੀ, ਜਿਸ ਮਾਮਲੇ ਦੇ ਵਿੱਚ 3 ਜਣਿਆਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਸੀਗਾ। ਅੱਜ ਕੱਲ ਇਲੈਕਸ਼ਨ ਦਾ ਸਮਾਂ ਆ ਜੀ, ਤੇ ਆਪਾਂ ਹਰ ਰੋਜ਼ ਕੋਈ ਨਾ ਕੋਈ ਤੁਹਾਡੇ ਨਾਲ ਡਿਸਕਸ ਕਰਦੇ ਰਹਿੰਦੇ ਆ, ਚਾਹੇ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਵੇ ਜਾਂ ਵੱਖ-ਵੱਖ। ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਉਸ ਨੇ ਪ੍ਰੋਪੋਜੀਸ਼ਨ 36 ਦੇ ਉੱਤੇ ਬੜੀ ਚੁੱਪੀ ਧਾਰੀ ਹੋਈ ਆ। ਗੈਬਨ ਨਿਊਸਮ ਦੇ ਟਾਈਮ ਦੇ ਵਿੱਚ ਹੋਮਲੈਸਨੈਸ, ਕ੍ਰਾਈਮ ਜਿੰਨਾ ਕੁ ਵਧਿਆ ਆ ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ। ਹੁਣ ਜਿਹੜੀ ਪ੍ਰੋਪੋਜੀਸ਼ਨ 36 ਆਈ ਆ ਤੇ ਉਹਦੇ ਹੱਕ ਦੇ ਵਿੱਚ 71% ਪੋਲ ਜਿਹੜੇ ਲੋਕਾਂ ਦੇ ਸਰਵੇ ਕੀਤੇ ਗਏ ਆ ਉਹ 71% ਉਹਦੇ ਹੱਕ ਦੇ ਵਿੱਚ ਆ। ਪਿਛਲੇ ਲੰਮੇ ਸਮੇਂ ਤੋਂ ਗਵਰਨਰ ਕਾਫੀ ਚੁੱਪ ਸੀ ਵੀ ਇਹਦੀ ਸਪੋਰਟ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ। ਹਾਲਾਂਕਿ ਇਸ ਪ੍ਰੋਪੋਜੀਸ਼ਨ ਨੂੰ ਲਿਆਉਣ ਵਾਲੇ ਮੈਜੋਰਿਟੀ ਚ ਕੈਲੀਫੋਰਨੀਆ ਦੇ ਅਟਾਰਨੀ ਜਿਹੜੇ ਡਿਸਟ੍ਰਿਕਟ ਅਟਾਰਨੀਜ਼ ਹੈਗੇ ਆ, ਸੋ ਇਸ ਪ੍ਰੋਪੋਜੀਸ਼ਨ ਦੇ ਨਾਲ ਇਹਨੂੰ ਜਿਹੜਾ ਕੈਲੀਫੋਰਨੀਆ ਡਿਸਟ੍ਰਿਕਟ ਅਟਾਰਨੀ ਐਸੋਸੀਏਸ਼ਨ ਇਸ ਪ੍ਰੋਪੋਜੀਸ਼ਨ ਨੂੰ ਸਪੋਰਟ ਕਰ ਰਹੀ ਹੈਗੀ ਆ। ਇਹਦੇ ਨਾਲ ਕੀ ਹੋਣਾ ਹੈ ਵੀ ਜਿਹੜੇ ਚੋਰ ਆ ਚੋਰੀਆਂ ਕਰਦੇ ਆ, ਜਿਹੜੇ ਹਾਰਡ ਡਰੱਗ ਅਫੈਂਸਿਸ ਕਰਦੇ ਆ ਤੇ ਬਾਰ-ਬਾਰ ਰਿਪੀਟਡ ਕ੍ਰਿਮੀਨਲ ਜਿਹੜਾ ਐਕਟੀਵਿਟੀ ਕਰਦੇ ਆ, ਉਹਨਾਂ ਦੇ ਉੱਤੇ ਸਜ਼ਾ ਕਾਫੀ ਹੋਊਗੀ। ਤੁਹਾਨੂੰ ਪਤਾ ਹੀ ਆ ਵੀ ਜਦੋਂ ਡੈਮੋਕ੍ਰੇਟਸ ਨੇ ਪ੍ਰੋਪੋਜੀਸ਼ਨ 47 ਦਾ ਭੱਠਾ ਬਿਠਾ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਕੁ ਕ੍ਰਾਈਮ ਜਿਹੜਾ ਵਧਿਆ ਹੈਗਾ, ਤੇ 45% ਪੁਆਇੰਟ ਦਾ ਡਿਫਰੈਂਸ ਇਸ ਟਾਈਮ ਚੱਲ ਰਿਹਾ ਹੈਗਾ। ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਜਿਹੜੀ ਇੱਕ ਨਾਨ ਪਾਰਟੀਸ਼ਨ ਜਿਹੜੀ ਗਰੁੱਪ ਹੈਗਾ ਆ, ਇਹ ਜਿਹੜਾ ਲੋਕਾਂ ਦਾ ਸਰਵੇ ਲੈਂਦਾ ਹੈਗਾ। ਤੇ ਮਾਰਕ ਵਰਲਡਸ ਸਾਰੇ ਇੱਕ ਪੋਲਸਟਰ ਆ ਵਿਦ ਪਬਲਿਕ ਪਾਲਿਸੀ ਇੰਸਟੀਚਿਊਟ, ਉਹਨਾਂ ਨੇ ਕਿਹਾ ਵੀ ਮੈਂ ਬਹੁਤ ਸਰਪ੍ਰਾਈਜ਼ ਹੋਇਆ ਇਸ ਲੈਵਲ ਦੀ ਸਪੋਰਟ ਦੇ ਨਾਲ, ਕਿਉਂਕਿ ਇਕੱਲੇ ਸਮਾਲ ਬਿਜ਼ਨਸ ਓਨਰ ਨਹੀਂ ਜਾਂ ਵੱਡੇ ਬਿਜ਼ਨਸ ਓਨਰ ਨਹੀਂ, ਆਮ ਬੰਦੇ ਬੜੇ ਅੱਕੇ ਪਏ ਆ ਇਸ ਕ੍ਰਾਈਮ ਤੋਂ, ਹੋਮਲੈਸਨੈਸ ਤੋਂ ਤੇ ਸਮੈਸ਼ ਐਂਡ ਗ੍ਰੈਬ ਤੋਂ। ਲੋਕਾਂ ਦਾ ਬਹੁਤ ਜਿੱਦਾਂ ਡਰ ਵਾਲਾ ਮਾਹੌਲ ਜਿਹੜਾ ਕੈਲੀਫੋਰਨੀਆ 'ਚ ਬਣਿਆ ਹੋਇਆ ਹੈ। ਕਹਿੰਦੇ ਪ੍ਰੋਪੋਜੀਸ਼ਨਸ ਇੰਨਾ ਡਿਫਰੈਂਸ ਨਹੀਂ ਹੁੰਦਾ, ਬਹੁਤ ਵਾਰ ਫਸਵੀਂ ਪ੍ਰੋਪੋਜੀਸ਼ਨਸ ਹੁੰਦੀਆਂ ਆ, ਉਹਨਾਂ 'ਚ ਸਿਰਫ 2-4% ਦਾ ਜਿਹੜਾ ਫਰਕ ਹੋਵੇ, ਪਰ ਜਿਸ ਹਿਸਾਬ ਦੇ ਨਾਲ ਇਹ ਪ੍ਰੋਪੋਜੀਸ਼ਨ ਦੇ ਜਿਹੜੀਆਂ ਸਰਵੇ ਆ ਰਹੇ ਆ, ਇਹ ਲੱਗਦਾ ਆ ਵੀ ਇਹ ਪੂਰੀ ਤਰ੍ਹਾਂ ਪਾਸ ਹੋ ਜਾਊਗੀ ਤੇ ਲੋਕ ਸ਼ਾਇਦ ਕੁਛ ਨਾ ਕੁਛ ਸੁੱਖ ਦਾ ਸਾਹ ਲੈਣ, ਕਿਉਂਕਿ ਜਦੋਂ ਤੋਂ ਹੀ ਪ੍ਰੋਪੋਜੀਸ਼ਨ 47 ਲੱਗੀ ਹੋਆ $950 ਤਾਈਂ ਕੋਈ ਵੀ ਚੋਰੀ ਕਰ ਲੈ, ਹਾਲਾਂਕਿ ਪੇਪਰਾਂ 'ਚ ਤਾਂ ਇਹ ਹੈਗਾ ਵੀ ਉਹਨਾਂ ਦੇ ਮਿਸਡਮੀਨਰ ਲੱਗੂਗੇ, ਪਰ ਉਹਨਾਂ ਨੂੰ ਫੜਦਾ ਹੀ ਕੋਈ ਨਹੀਂ, ਕੋਈ ਆਉਂਦਾ ਹੀ ਨਹੀਂ ਹੈ। ਤੁਸੀਂ ਦੇਖਿਆ ਹੀ ਆ
ਖਾਸ ਕਰਕੇ ਜਿਹੜੇ ਸਟੋਰਾਂ ਵਾਲੇ ਸਮਾਲ ਬਿਜ਼ਨਸ ਵਾਲੇ ਆ, ਉਹ ਤਾਂ ਹੁਣ ਕਾਲਾਂ ਹੀ ਕਰਨ ਨੂੰ ਹਟ ਗਏ ਪੁਲਿਸ ਨੂੰ ਵੀ ਕਾਲ ਕੀ ਕਰਨੀ ਹੈਗੀ ਆ। ਓਕਲੈਂਡ 'ਚ ਤੁਸੀਂ ਦੇਖਿਆ ਸੀ ਵੀ ਏਅਰਪੋਰਟ ਦੇ ਲਾਗੇ ਇੱਕ ਗੈਸ ਸਟੇਸ਼ਨ ਨੂੰ ਸ਼ਰੇਆਮ 100 ਤੋਂ ਵੱਧ ਜਿਹੜੇ ਲੁਟੇਰੇ ਸੀ ਉਹਨਾਂ ਨੇ ਤੜਕੇ 4 ਵਜੇ ਵੜ ਕੇ ਲੁੱਟਿਆ ਤੇ ਕੱਲਾ ਸਮਾਨ ਚੱਕ ਲਿਆ, ਤੇ ਉਹ ਵਾਰ-ਵਾਰ 911 ਕਾਲ ਕਰਦੇ ਰਹੇ। ਤੇ ਜਿਹੜੀ ਵੀਡੀਓ ਬਣੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ। 9 ਘੰਟਿਆਂ ਬਾਅਦ ਇੱਕ ਪੁਲਿਸ ਵਾਲਾ ਪਹੁੰਚਿਆ ਉੱਥੇ। ਇਹ ਤੁਸੀਂ ਹਿਸਾਬ ਲਾ ਲਓ ਵੀ ਕੀ ਹਾਲ ਆ। ਓਕਲੈਂਡ ਏਅਰਪੋਰਟ ਦੇ ਬਿਲਕੁਲ ਲਾਗੇ ਇਹ ਗੈਸ ਸਟੇਸ਼ਨ ਸੀ। ਸੋ ਇਸ ਕਰਕੇ ਕੈਲੀਫੋਰਨੀਆ ਦੇ ਲੋਕ ਇੰਨੇ ਅੱਕੇ ਹੋਏ ਆ, ਉਹ ਕਹਿੰਦੇ ਵੀ ਜਿਹੜੀ ਪ੍ਰੋਪੋਜੀਸ਼ਨ 36 ਆ ਇਹਨੂੰ ਇਮੀਡੀਏਟਲੀ ਅਸੀਂ ਮੈਜੋਰਟੀ 'ਚ ਪਾਸ ਕਰਨਾ ਆ, ਤਾਂ ਕਿ ਜਿਹੜੇ ਕ੍ਰਿਮੀਨਲ ਆ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਸਕੇ। ਜੀ, ਅਗਲੀ ਜਿਹੜੀ ਖਬਰ ਆ ਉਹ ਖਬਰ ਇੱਕ ਬੱਚੀ ਦੇ ਮਰਡਰ ਦੇ ਨਾਲ ਜੁੜੀ ਆ ਰਹੀ ਹੈ। ਇੱਕ ਬੰਦੇ ਨੂੰ ਲੌਂਗ ਬੀਚ ਦਾ ਰਹਿਣ ਵਾਲਾ ਜਿਹੜਾ ਉਹਨੂੰ 34 ਸਾਲ ਦਾ, ਉਹਨੂੰ ਮਰਡਰ ਚਾਰਜਸ ਦੇ ਨਾਲ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਉਹਦੇ ਤੇ ਦੋਸ਼ ਲੱਗੇ ਨੇ ਕਿ ਉਹਨੇ ਇੱਕ 17 ਸਾਲਾ ਬੱਚੀ ਹਾਈ ਸਕੂਲ ਦੇ ਵਿੱਚ ਜਿਹੜੀ ਪੜ੍ਹਦੀ ਸੀ ਤੇ ਜਿਹੜੀ ਆਪਣੇ ਘਰ ਤੋਂ ਕੁਛ ਸਟੈਪ ਹੀ ਦੂਰ ਸੀਗੀ, ਉਸ ਨੂੰ ਕਤਲ ਕਰ ਦਿੱਤਾ ਸੀਗਾ। ਮਾਰਚ ਦਾ ਇਹ ਮਾਮਲਾ ਹੈ, ਇਸੇ ਸਾਲ ਦਾ। ਜਿਹੜੇ ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਹੈ ਕਿ ਟਰੋਏ ਲੈਮਰ ਫੌਕਸ, ਉਹਨੇ ਬ੍ਰਿਆਨਾ ਸੋਟੋ ਨਾਂ ਦੀ ਇੱਕ ਬੱਚੀ ਹੈ ਜਿਹੜੀ ਕਿ 26 ਮਾਰਚ ਨੂੰ ਉਹ ਜਦੋਂ ਉਹ ਤੁਰੀ ਜਾ ਰਹੀ ਸੀ ਆਪਣੇ ਘਰ ਨੂੰ, ਉਹਨੂੰ ਸ਼ਾਇਦ ਉਹ ਮੈਕਡੋਨਲਡ ਦੇ ਵਿੱਚ ਵੀ ਕੰਮ ਕਰਦੀ ਸੀਗੀ, ਉਹ ਸ਼ਿਫਟ ਆਪਣੀ ਖਤਮ ਕਰਕੇ ਆ ਰਹੀ ਸੀ ਤੇ ਉਹ ਆਪਣੇ ਘਰ ਤੋਂ ਕੁਛ ਹੀ ਸਟੈਪ ਦੂਰ ਸੀਗੀ, ਤਾਂ ਇਸ ਬੰਦੇ ਨੇ ਟਰੋਏ ਲੈਮਰ ਫੌਕਸ ਨੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਜਿਹੜਾ ਇਹ ਬੰਦਾ ਹੈ ਜਿਹੜਾ ਦੋਸ਼ੀ ਹੈ, ਜਿਹਦੇ ਦੋਸ਼ ਲੱਗੇ ਹੈ, ਇਹ ਇਸ ਪਰਿਵਾਰ ਦੇ ਨਾਲ ਹੀ ਸੰਬੰਧ ਸੀਗਾ, ਜਾਂ ਕਹਿ ਲਓ ਕਿ ਪਰਿਵਾਰ ਦੇ ਜਿਹੜੇ ਨੇੜਲੇ ਰਿਸ਼ਤੇਦਾਰ ਮਿੱਤਰ ਆ ਉਸ ਦੇ ਵਿੱਚੋਂ ਸੀਗਾ। ਇਹ ਉਸ ਤੋਂ ਬਾਅਦ ਸੀਨ ਤੋਂ ਭੱਜ ਗਿਆ। ਇਨਵੈਸਟੀਗੇਟਰਸ ਨੇ ਇਸ ਮਾਮਲੇ ਦੀ ਜਾਂਚ ਕੀਤੀ। ਫਿਰ ਜਦੋਂ ਇਹਦੀ ਵੀਡੀਓਜ਼ ਜਾਂ ਹੋਰ ਜਿਹੜੀਆਂ ਸੈੱਲ ਫੋਨ ਖੰਗਾਲਿਆ ਗਿਆ ਜਾਂ ਹੋਰ ਜਿਹੜੀਆਂ ਚੀਜ਼ਾਂ ਸੀ, ਜਦੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜਾ ਬ੍ਰਿਆਨਾ ਸੋਟੋ ਦਾ ਕਤਲ ਆ ਉਹ ਪਰਿਵਾਰਕ ਮਿੱਤਰ ਨੇ ਕੀਤਾ, ਲੈਮਰ ਫੌਕਸ ਨੇ, ਟਰੋਏ ਲੈਮਰ ਫੌਕਸ ਨੇ। ਬਾਅਦ ਦੇ ਵਿੱਚ ਇਸ ਦੇ ਪਰਿਵਾਰ ਨੂੰ ਵੀ ਕਾਫੀ ਧੱਕਾ ਲੱਗਿਆ। ਦੱਸਿਆ ਜਾ ਰਿਹਾ ਕਿ ਅਥਾਰਟੀਜ਼ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਜਾਂਚ ਕਰ ਰਹੇ ਸੀਗੇ ਤਾਂ ਉਦੋਂ ਵੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਸ ਘਟਨਾ ਨੂੰ, ਇਸ ਵਾਰਦਾਤ ਨੂੰ ਅੰਜਾਮ ਇਹ ਸੋਟੋ ਦੇ ਪਰਿਵਾਰਕ ਮਿੱਤਰ ਨੇ ਸ਼ਾਇਦ ਕਿਸੇ ਨੇ ਦਿੱਤਾ ਹੋਣਾ। ਪਰ ਉਹ ਕਹਿੰਦੇ ਕਿ ਬਾਅਦ ਦੇ ਵਿੱਚ ਸਾਰਿਆਂ ਨਾਲ ਜਾਂਚ ਕੀਤੀ, ਇਨਵੈਸਟੀਗੇਟ ਕੀਤਾ ਮਾਮਲਾ, ਤਾਂ ਉਦੋਂ ਪਤਾ ਲੱਗਿਆ ਕਿ ਇਹ ਬੰਦਾ ਠੀਕ ਉਸੇ ਸਮੇਂ ਉੱਥੇ ਇੱਕ 11 ਜਿਹੜਾ ਐਵੀਨਿਊ ਹੈ, 11th ਸਟਰੀਟ ਹੈ, ਐਵੀਨਿਊ ਦੀ ਇੰਟਰਸੈਕਸ਼ਨ ਹੈ ਲੈਵਿਸ ਐਵੀਨਿਊ ਦਾ, ਉੱਥੇ ਬੰਦਾ ਉਹਦੀ ਵੇਟ ਕਰ ਰਿਹਾ ਸੀਗਾ। ਇਹਨੇ ਉੱਥੇ ਰੇਕੀ ਟਾਈਪ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਕੀਤੀ ਰੇਕੀ, ਤੇ ਜਦੋਂ ਕੁੜੀ ਉੱਥੋਂ ਗੁਜ਼ਰਨ ਲੱਗੀ, ਲੰਘਣ ਲੱਗੀ, ਤਾਂ ਇਹਨੇ ਆਪਣੇ ਵਹੀਕਲ ਦੇ ਵਿੱਚ ਐਗਜ਼ਿਟ ਹੋ ਕੇ ਤੇ ਉਹਨੂੰ ਇੱਕ ਰਾਈਫਲ ਦੇ ਨਾਲ ਆਪਣਾ ਨਿਸ਼ਾਨਾ ਬਣਾਇਆ ਤੇ ਉਸ ਤੋਂ ਬਾਅਦ ਉਹਦੇ ਗੋਲੀ ਮਾਰ ਦਿੱਤੀ, ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਥਾਂ ਹੀ ਉਸ ਦੀ ਜਿਹੜੀ ਆ ਉਹ ਮੌਤ ਹੋ ਗਈ। ਹੁਣ ਇਸ 34 ਸਾਲਾ ਬੰਦੇ ਦੇ ਉੱਤੇ ਕਤਲ ਦੇ ਜਿਹੜੇ ਚਾਰਜਸ ਨੇ ਉਹ ਲਾਏ ਜਾਣਗੇ। ਇੱਕ ਪਾਸੇ ਤਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਸਤੰਬਰ 5 ਤੋਂ ਅੱਗਾਂ ਲੱਗੀਆਂ ਹੋਈਆਂ ਆ, ਤੇ ਉੱਥੇ ਜਿਹੜੇ ਫਾਇਰ ਫਾਈਟਰਸ ਆ ਉਹ ਬੜੇ ਜਿਹੜੇ ਆ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਜਿਹੜੇ ਅੱਗ ਬੁਝਾਉਣ 'ਚ ਲੱਗੇ ਹੋਏ ਆ। ਦੂਸਰੇ ਪਾਸੇ ਕੁਝ ਸ਼ਰਾਰਤੀ ਲੋਕ ਡਰੋਨ, ਅਨਆਥੋਰਾਈਜ਼ਡ ਡਰੋਨ ਉੱਥੇ ਚਲਾ ਰਹੇ ਹੈਗੇ ਆ। ਸੋ ਇਹ ਸਾਰੇ ਕਾਸੇ ਕਰਕੇ ਅੱਜ ਇੱਕ ਫਾਇਰ ਫਾਈਟਿੰਗ ਕਰਦਾ ਹੋਇਆ ਇੱਕ ਜਹਾਜ਼ ਜਿਹੜਾ ਸੀ ਉਹਨਾਂ ਨੂੰ ਡਾਊਨ ਕਰਨਾ ਪਿਆ ਫਾਇਰ ਫਾਈਟਰਸ ਨੂੰ। ਇਸ 에ਅਰਪਲੇਨ ਦੇ ਰਾਹੀਂ ਪਾਣੀ ਸੁੱਟਿਆ ਜਾ ਰਿਹਾ ਸੀ ਤੇ ਕਹਿੰਦੇ ਉਸ ਏਰੀਏ ਦੇ ਵਿੱਚ ਅੱਗ ਵੀ ਬਹੁਤ ਜ਼ਿਆਦਾ ਲੱਗੀ ਆ ਤੇ ਲੋਕਾਂ ਨੇ ਡਰੋਨ ਚੜਾਏ ਹੋਏ ਆ, ਡਰੋਨ ਦੇ ਰਾਹੀਂ ਉਹ ਪਿਕਚਰਾਂ ਲੈ ਰਹੇ ਹੈਗੇ ਆ। ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਨੇ ਉਹ ਕਿਹਾ ਵੀ ਅਸੀਂ ਬਹੁਤ ਟਾਇਰਲੈਸਲੀ ਅਸੀਂ ਇਹਨਾਂ ਅੱਗਾਂ ਨੂੰ ਬੁਝਾ ਰਹੇ ਆ, ਤੇ ਤੁਸੀਂ ਸਿਰਫ ਫੋਟੋਆਂ ਖਿੱਚਣ ਦੀ ਖਾਤਰ ਜਿਹੜੇ ਆ ਆਪਣੇ ਡਰੋਨ ਨਾ ਚੜਾਓ, ਤੇ ਉਹਦੇ ਕਰਕੇ ਖਤਰਾ ਬਣਦਾ ਆ, ਜਹਾਜ਼ ਜਿਹੜਾ ਆ ਉਹ ਡਿੱਗ ਸਕਦਾ ਹੈਗਾ। ਲਾਈਨ ਫਾਇਰ ਜਿਹੜੀ ਆ 39,181 ਏਕੜ ਉਹਦੇ ਨਾਲ ਸੜ ਕੇ ਸੁਆਹ ਹੋ ਗਏ। ਹੁਣ 50% ਦੇ ਕਰੀਬ ਕੰਟੇਨਡ ਹੈਗੀ ਆ। ਬਾਕੀ ਅੱਗਾਂ ਵੀ 50% ਦੇ ਕਰੀਬ ਹੋ ਗਈਆਂ। ਥੋੜਾ ਜਿਹਾ ਟੈਂਪਰੇਚਰ ਕੂਲ ਹੋਇਆ, ਹੋਪਫੁਲੀ ਆਉਣ ਵਾਲੇ ਦਿਨਾਂ ਤੇ ਅੱਗਾਂ ਜਿਹੜੀਆਂ ਬੁੱਝ ਜਾਣਗੀਆਂ। ਕੁਛ ਕੁ ਹੁਣ ਆਪਾਂ ਜੇ ਸਟਾਕ ਮਾਰਕੀਟ ਦੀ ਤੇ ਇਕਨੋਮੀ ਦੀ ਗੱਲ ਕਰਦੇ ਜਾਈਏ ਤੇ ਇਹਦੇ ਵਿੱਚ ਉਸ ਤੋਂ ਬਾਅਦ ਤੁਸੀਂ ਜਿਹੜੀ ਆ ਕਰੰਸੀ ਦੀ ਗੱਲਬਾਤ ਕਰ ਲਈਏ, ਤੇ ਕਹਿੰਦੇ 60% ਜਿਹੜੇ ਟੈਕਨੋਲੋਜੀ ਪ੍ਰੋਫੈਸ਼ਨਲਸ ਆ ਉਹਨਾਂ ਨੇ ਜੌਬ ਲੌਸਟ ਕੀਤੀ ਆ 2024 ਦੇ ਵਿੱਚ। ਸੋ ਇਹ ਕਾਫੀ ਵੱਡਾ ਨੰਬਰ ਆਇਆ ਹੈਗਾ। ਵੱਖ-ਵੱਖ ਕੰਪਨੀਆਂ ਦੇ ਵਿੱਚ ਲੇ ਆਫ ਹੋਈ ਆ, ਚਾਹੇ ਉਹ ਐਮਾਜ਼ੋਨ ਵੀ ਸੀ, ਮਾਈਕਰੋਸਾਫਟ, ਗੂਗਲ, ਇਹਨਾਂ ਸਾਰੀਆਂ ਕੰਪਨੀਆਂ ਦੇ ਵਿੱਚ ਜਿਹੜੀ ਲੇ ਆਫ ਹੋਈ ਆ। ਸਿਸਕੋ 'ਚ 15-16 ਹਜ਼ਾਰ ਲੋਕਾਂ ਦੀ। ਇੱਕ ਟਾਈਮ ਦੇ ਉੱਤੇ ਲੋਕ ਕਹਿੰਦੇ ਸੀ ਕੁਇਟ ਵੀ ਮੈਂ ਜੌਬ ਛੱਡ ਰਿਹਾ ਹੈਗਾ,
ਹੁਣ ਜਿਹੜੇ ਆ ਹੁਣ ਡਰ ਰਹੇ ਹੈਗੇ ਆ। Amazon ਨੇ ਤਾਂ ਇਹ ਅਨਾਉਂਸ ਕਰਤਾ ਵੀ 1 ਜਨਵਰੀ ਤੋਂ ਸਾਰਿਆਂ ਨੂੰ ਵਾਪਸ ਆਫਿਸ 'ਚ ਆਉਣਾ ਪਊਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਿੱਥੇ ਕੰਮ ਕਰਦੇ ਆ ਕਾਫੀ ਦੂਰ ਘਰ ਲੈ ਲਏ ਤੇ ਘਰਾਂ 'ਚ ਕੰਮ ਕਰਦੇ ਸੀ। ਦੂਸਰੇ ਪਾਸੇ ਫੋਰਚੂਨ ਮੈਗਜ਼ੀਨ ਅੱਜ ਰਿਪੋਰਟ ਕਰ ਰਿਹਾ ਵੀ 31% ਜਿਹੜੇ ਲੋਕ ਆ ਉਹ ਸਟਰਗਲ ਕਰ ਰਹੇ ਹੈਗੇ ਆ। ਜੌਬ ਐਪਲੀਕੇਸ਼ਨਸ ਦੇ ਵਿੱਚ 31% ਵਾਧਾ ਹੋਇਆ ਹੈਗਾ ਜਿਹੜੀਆਂ ਆਪਣੀਆਂ ਨੌਕਰੀਆਂ ਲੱਭਣ ਦੇ ਲਈ। ਸੋ ਜਿੱਥੇ ਜਿੱਥੇ ਵੀ ਜਿਹਦੀ ਜੌਬ ਹੈਗੀ ਆ, ਬਿਲਕੁਲ ਉੱਥੇ ਟਿਕੇ ਰਹੋ ਤੇ ਵਧੀਆ ਜਿਹੜਾ ਕੰਮ ਕਰੋ, ਤਾਂ ਕਿ ਜਿਹੜਾ ਤੁਹਾਨੂੰ ਅਗਲੇ ਜਿਹੜੀ ਕੰਪਨੀ ਆ ਉਹ ਲੇ ਆਫ ਨਾ ਕਰ ਦੇ। ਤੇ ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਉੱਪਰ ਗਏ ਹੈਗੇ ਆ। ਡਾਓ ਜੋਨ ਇੰਡਸਟਰੀਅਲ ਜਿਹੜਾ ਆ 42,000 ਤੋਂ ਉੱਪਰ ਚਲਾ ਗਿਆ। S&P ਇੰਡੈਕਸ 1.7% ਅੱਪ ਗਿਆ। ਡਾਓ ਜੋਨ ਇੰਡਸਟਰੀਅਲ 1.2% ਅੱਪ ਗਿਆ। ਟੈਕਸ ਹੈਵੀ ਜਿਹੜਾ ਨੈਸਡੈਕ ਆ ਉਹ 2.5% ਜੋ ਆ ਉਹ ਅੱਪ ਗਿਆ ਹੈਗਾ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰਦੇ ਚਲੀਏ ਤਾਂ ਕਰੰਸੀ ਦੇ ਵਿੱਚ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ, ਇੰਡੀਆ ਦੇ 83 ਰੁਪਏ ਤੇ 60 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 10 ਪੈਸਿਆਂ ਦੇ ਬਰਾਬਰ ਅੱਜ $1 ਦੀ ਕੀਮਤ ਰਹੀ ਹੈ ਜੀ। ਤੇ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।